ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਪਾਕਿਸਤਾਨ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਜੀ ਤੇ ਸਾਡੇ ਨਾਲ ਵਿਚਾਰ ਚਰਚਾ ਕਰਨ ਲਈ ਸਾਡੇ ਸਹਿਯੋਗੀ ਨਾਸਿਰ ਅਲੀ ਜੀ, ਜੋ ਕਿ ਲਾਹੌਰ ਇੰਡੋਜ਼ ਟੀਵੀ ਸਟੂਡੀਓ ਵਿੱਚ ਮੌਜੂਦ ਨੇ। ਨਾਸਿਰ ਜੀ, ਸਵਾਗਤ ਹੈ ਤੁਹਾਡਾ। बहुत शुक्रिया मैडम। ਨਾਸਿਰ ਜੀ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਇਸ ਸਮੇਂ ਬੜੀ ਸੁਰਖੀਆਂ ਦੇ ਵਿੱਚ ਬਣੇ ਹੋਏ ਨੇ, ਕਿਉਂਕਿ ਪਿੱਛੇ ਜੇ ਆਪਾਂ ਨੇ ਚਰਚਾ ਕੀਤੀ ਸੀ ਕਿ ਉਹਨਾਂ ਦੇ ਐਮਐਨਏ ਜਿਹੜੇ ਹੈਗੇ ਨੇ ਉਹੀ ਖਿਲਾਫ ਹੋ ਗਏ ਸਨ। ਉਸ ਤੋਂ ਬਾਅਦ ਹੁਣ ਉਹਨਾਂ ਨੇ ਰੈਲੀਜ਼ ਸਟਾਰਟ ਕੀਤੀਆਂ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਕਿ ਜਿਹੜੇ ਐਮਐਨਏ ਸਨ ਉਹਨਾਂ ਦੇ ਉਹ ਵਿਕ ਚੁੱਕੇ ਸਨ, ਉਸ ਕਰਕੇ ਉਹ ਉਹਨਾਂ ਨੂੰ ਲਾਹਨਤਾਂ ਪਾ ਰਹੇ ਨੇ। ਤੇ ਨਾਲ ਹੀ ਬੜੀ ਹੈਰਾਨੀ ਦੀ ਗੱਲ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਇੰਡੀਆ ਦੇ ਪ੍ਰਧਾਨ ਮੰਤਰੀ ਦੀ ਤਾਰੀਫ ਕੀਤੀ ਹੈ। ਕੀ ਹੈ ਪੂਰਾ ਮਸਲਾ, ਤੁਹਾਡੇ ਤੋਂ ਜਾਣਨਾ ਚਾਹਾਂਗੇ। हाँ जी बिल्कुल, ਜਦੋਂ नो कॉन्फिडेंस मोशन की गल हुई, ਜਦੋਂ तहरीके अदम एतमाद की गल हुई, नो कॉन्फिडेंस वोट की गल हुई हैगी है, आपोजिशन ते हुकूमत के दरमियान एक जंग चल गई तो तबले जंग एक वज गया। ਉਹਦੇ ਵਿੱਚ ਇਸ ਤਰ੍ਹਾਂ ਹੋਇਆ ਕਿ ਇਸ ਤੋਂ ਪਹਿਲੇ ਜਦੋਂ ਮਾਰਚ 2021 ਦੇ ਵਿੱਚ ਇਮਰਾਨ ਖਾਨ ਦੇ ਖਿਲਾਫ ਤਹਿਰੀਕ ਅਦਮ ਇਤਮਾਦ ਲਿਆਈ ਗਈ ਸੀ ਤਾਂ ਉਦੋਂ 178 ਵੋਟ ਲੈ ਕੇ ਖਾਨ ਸਾਹਿਬ ਕਾਮਯਾਬ ਹੋ ਗਏ ਸੀ। ਖਾਨ ਸਾਹਿਬ ਨੇ ਇਸ ਦਫਾ ਵੀ ਇਹੀ ਸਮਝਿਆ ਕਿ ਇਸ ਦਫਾ ਵੀ ਬਿਲਕੁਲ ਅਸੀਂ ਜਿਹੜਾ ਸਾਡੇ ਇਤਿਹਾਦੀ ਸਾਡੇ ਨਾਲ ਹੈ, 178 ਵੋਟ ਫਿਰ ਮਿਲ ਜਾਣੇ ਤੇ ਅਸੀਂ ਫਿਰ ਕਾਮਯਾਬ ਹੋਏ ਨਾ। ਲੇਕਿਨ ਜਦੋਂ ਕੁਝ ਦਿਨ ਪਹਿਲੇ ਇੱਕ ਸਿੰਧ ਹਾਊਸ ਦੇ ਵਿੱਚ ਇੱਕ ਖਲਬਲੀ ਮਚ ਗਈ ਕਿ ਹੁਕੂਮਤ ਦੇ 24 ਐਮਐਨਏ ਮੈਂਬਰ ਆਫ ਨੈਸ਼ਨਲ ਅਸੈਂਬਲੀ ਜਿਹੜੇ ਹੈਗੇ ਹੁਕੂਮਤ ਨੂੰ ਛੱਡ ਕੇ ਤੇ ਸਿੰਧ ਹਾਊਸ ਦੇ ਵਿੱਚ ਮੌਜੂਦ, ਤੇ ਖਾਨ ਸਾਹਿਬ ਨੇ ਵਾਕਈ ਇਸ ਮਾਮਲੇ ਨੂੰ ਬੜਾ ਸੀਰੀਅਸ ਲੈ ਲਿਆ ਤੇ ਖਾਨ ਸਾਹਿਬ ਜਿਹੜੇ ਸੀ ਉਹ ਆਵਾਮ ਦੇ ਵਿੱਚ ਚਲੇ ਗਏ ਤੇ ਉਹਨਾਂ ਨੇ ਕਿਹਾ ਕਿ ਆਵਾਮ ਜਿਹੜੀ ਹੈਗੀ ਆ ਉਹ ਮੇਰੇ ਨਾਲ ਹੈ, ਮੈਂ ਆਵਾਮ ਦੀ ਤਾਕਤ ਵਿਖਾਵਾਂਗਾ। ਤੇ ਨਾਲ ਹੀ ਖਾਨ ਸਾਹਿਬ ਨੇ ਜਲਸੇ ਕਰਨੇ ਸ਼ੁਰੂ ਕਰ ਦਿੱਤੇ। ਉਹਨਾਂ ਨੇ ਹਾਫਜ਼ਾਬਾਦ ਜਲਸਾ ਕੀਤਾ, KPK ਖੈਬਰ ਪਖਤੂਨਖਵਾ ਜਲਸਾ ਕੀਤਾ, ਉਸ ਤੋਂ ਬਾਅਦ ਰੀਸੈਂਟਲੀ ਉਹਨਾਂ ਨੇ ਮਾਲਾਕਾਨ ਦੇ ਵਿੱਚ ਜਲਸਾ ਕੀਤਾ ਹੈਗਾ। ਜਦੋਂ ਅਸੀਂ ਗੱਲ ਕਰੀਏ ਨਾ ਖੈਬਰ ਪਖਤੂਨਖਵਾ ਦੀ ਜਲਸੇ ਦੀ, ਅਸੀਂ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਨਰਿੰਦਰ ਮੋਦੀ ਸਾਹਿਬ ਦੀ ਤਾਰੀਫ ਕੀਤੀ ਹੈਗੀ, ਤੇ ਉਹ ਖੈਬਰ ਪਖਤੂਨਖਵਾ ਦਾ ਜਲਸਾ ਸੀ ਜਿਹੜਾ ਅਤਵਾਰ ਵਾਲੇ ਦਿਨ ਹੋਇਆ ਸੀ। ਉਹਦੇ ਵਿੱਚ ਇਸ ਤਰ੍ਹਾਂ ਹੋਇਆ ਕਿ ਖਾਨ ਸਾਹਿਬ ਨੇ ਕਿਹਾ ਕਿ ਜਿੰਨੇ ਵੀ ਮੁਨਹਰਿਫ ਯਾਨੀ ਕਿ ਜਿੰਨੇ ਮੈਨੂੰ ਛੱਡ ਕੇ ਚਲੇ ਗਏ ਨੇ ਐਮਐਨਏ ਜਾਂ ਮੈਂਬਰ ਆਫ ਨੈਸ਼ਨਲ ਅਸੈਂਬਲੀ ਦੇ ਜਿੰਨੇ ਵੀ ਲੋਕ ਮੈਨੂੰ ਛੱਡ ਕੇ ਚਲੇ ਗਏ ਨੇ, ਉਹਨਾਂ ਨੂੰ ਮੈਂ ਇਹੀ ਕਹਾਂਗਾ ਕਿ ਵਜ਼ੀਰ ਆਜ਼ਮ ਜਿਹੜਾ ਉਹ ਪਿਓ ਦੀ ਤਰ੍ਹਾਂ ਹੁੰਦਾ ਹੈ, ਉਹ ਬਾਪ ਦੀ ਤਰ੍ਹਾਂ ਹੁੰਦਾ ਹੈ, ਤੇ ਉਹ ਤੁਹਾਨੂੰ ਮਾਫ ਕਰ ਦੇਗਾ। ਤੁਸੀਂ ਵਾਪਸ ਆ ਜਾਓ ਤੇ ਐਸਾ ਕੋਈ ਮਸਲਾ ਨਹੀਂ ਹੈਗਾ ਤੇ ਜਿਹੜਾ ਤੁਹਾਨੂੰ ਮਾਫ ਕਰ ਦਿੱਤਾ ਜਾਏਗਾ, ਕਿਉਂਕਿ ਜ਼ਮੀਰ ਦੀ ਆਵਾਜ਼ ਜਿਹੜੀ ਹੁੰਦੀ ਹੈ ਇਨਸਾਨ ਨੂੰ ਹਮੇਸ਼ਾ ਹੀ ਵਾਪਸ ਲੈ ਆਉਂਦੀ ਹੈ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਨਿਊਟਰਲ ਜਿਹੜਾ ਹੁੰਦਾ ਉਹ ਕੁਝ ਵੀ ਨਹੀਂ ਹੁੰਦਾ, ਜਾਂ ਇਨਸਾਨ ਅੱਛਾ ਹੁੰਦਾ ਜਾਂ ਬੁਰਾ ਹੁੰਦਾ, ਤੇ ਇਸ ਟਾਈਮ ਅੱਛਾ ਕੌਣ ਹੈ ਬੁਰਾ ਕੌਣ ਹੈ ਇਹਦੇ ਵਾਸਤੇ ਜਿਹੜੇ ਸਾਡੇ ਜਿੰਨੇ ਵੀ ਅਰਾਕੀਨ ਹੈਗੇ ਉਹਨਾਂ ਨੂੰ ਵਾਜ਼ਿਆ ਕਰ ਦਿੰਦਾ ਮੈਂ ਕਿ ਆਪੋਜੀਸ਼ਨ ਜਿਹੜੀ ਹੈਗੀ ਉਹ ਇਸ ਟਾਈਮ ਬੁਰਾਈ ਦੇ ਰਸਤੇ ਦੇ ਵਿੱਚ, ਆਪੋਜੀਸ਼ਨ ਜਿਹੜੀ ਹੈਗੀ ਉਹ ਲੈਫਟੀ ਹੈ ਤੇ ਅਸੀਂ ਜਿਹੜਾ ਹੈਗਾ ਉਹ ਰਾਈਟ ਹੈਂਡ ਤੇ ਆ, ਅਸੀਂ ਅੱਛਾਈ ਵੱਲ ਨਾ, ਤੁਸੀਂ ਸਾਡੇ ਨਾਲ ਖੜੇ ਹੋ ਜਾਓ ਤੇ ਅਸੀਂ ਤੁਹਾਨੂੰ ਮਾਫ ਕਰ ਦਾਂਗੇ। ਮੈਨੂੰ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਜਿਹੜੇ ਨਾਰਾਜ਼ ਹੋ ਕੇ ਗਏ ਨੇ ਐਮਐਨਏ, ਤੁਸੀਂ ਵੀ ਪੈਸੇ ਦੇ ਕੇ ਖਰੀਦ ਲਓ, ਲੇਕਿਨ ਇਹ ਆਵਾਮ ਦਾ ਪੈਸਾ ਹੈ, ਮੈਂ ਆਵਾਮ ਦਾ ਪੈਸਾ ਆਵਾਮ ਤੇ ਲਾਉਣਾ ਹੈ ਤੇ ਮੈਂ ਇਹਨਾਂ ਨੂੰ ਨਹੀਂ ਖਰੀਦਣਾ, ਇਹ ਉਹਨਾਂ ਨੇ ਜਲਸੇ ਦੇ ਵਿੱਚ ਕਿਹਾ। ਲੇਕਿਨ ਦੂਸਰੀ ਤਰਫ ਇਹ ਵੀ ਖਬਰਾਂ ਦਿੱਤੀਆਂ ਜਾ ਰਹੀਆਂ ਨੇ ਕਿ ਰਾਬਤੇ ਤੇਜ਼ ਹੋ ਗਏ ਨੇ, ਜਿੰਨੇ ਵੀ ਐਮਐਨਏ ਜਿਹੜੇ ਹੈਗੇ ਨੇ ਉਹਨਾਂ ਨੂੰ ਹੁਕੂਮਤੀ ਅਹੁਦੇ ਦੌਰਾਨ ਮਿਲ ਰਹੇ ਨੇ, ਉਹਨਾਂ ਨੂੰ ਸੁਲਹ ਸਫਾਈ ਕਰਨ ਵਾਸਤੇ ਉਹਨਾਂ ਦੇ ਜ਼ੋਰ ਪਾ ਰਹੇ ਨੇ, ਉਹਨਾਂ ਦੇ ਤਰਲੇ ਮਿੰਨਤਾਂ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਉਹ ਵਾਪਸ ਆ ਜਾਣ ਤੇ ਵਾਪਸ ਆ ਕੇ ਤਹਿਰੀਕੇ ਅਦਮ ਇਤਮਾਦ ਨੂੰ ਨਾਕਾਮ ਬਣਾ ਦੇਣ। ਦੂਸਰੀ ਤਰਫ ਖਾਨ ਸਾਹਿਬ ਨੇ ਜਿਹੜਾ ਹੈਗਾ ਉਹ ਨਰਿੰਦਰ ਮੋਦੀ ਦੀ ਰਸ਼ੀਆ ਦੇ ਮਾਮਲੇ ਦੇ ਵਿੱਚ ਜਿਹੜਾ ਉਹ ਤਾਰੀਫ ਕੀਤੀ ਹੈਗੀ। ਉਹਨਾਂ ਨੇ ਕਿਹਾ ਕਿ ਨਰਿੰਦਰ ਮੋਦੀ ਨੇ ਆਊਟ ਆਫ ਦੀ ਬਾਕਸ ਜਾ ਕੇ, ਆਊਟ ਆਫ ਦੀ ਵੇ ਜਾ ਕੇ ਅਮਰੀਕਾ ਦੀ ਪਾਬੰਦੀ ਦੇ ਬਾਵਜੂਦ ਰੂਸ ਰਸ਼ੀਆ ਦੇ ਕੋਲ ਜਿਹੜਾ ਖਾਮ ਤੇਲ ਜਿਹੜਾ ਹੈਗਾ ਉਹ ਲਿਆ ਹੈਗਾ, ਜਿਹਦੇ ਇੱਕ ਬਹੁਤ ਵੱਡੀ ਗੱਲ ਹੈਗੀ ਹੈ ਕਿ ਉਹਨਾਂ ਦੀ ਇੱਥੋਂ ਜ਼ਾਹਿਰ ਹੁੰਦਾ ਹੈਗਾ ਕਿ ਇੰਡੀਆ ਦੀ ਜਿਹੜੀ ਫੋਰਨ ਪਾਲਿਸੀ ਹੈਗੀ ਹੈ, ਜਿਹੜੀ ਖਾਰਜਾ ਪਾਲਿਸੀ ਹੈਗੀ ਹੈ ਉਹ ਆਜ਼ਾਦ ਹੈ, ਉਹਦੇ ਉੱਪਰ ਕੋਈ ਵੀ ਪਾਬੰਦੀ ਨਹੀਂ ਹੈਗੀ, ਉਹਦੇ ਉੱਤੇ ਨਾ ਵੀ ਕੋਈ ਹੁਕਮਰਾਨੀ ਹੈਗੀ ਹੈ, ਉਹਨੂੰ ਨਾ ਹੀ ਕੋਈ ਲੀਡ ਕਰ ਰਿਹਾ। ਜਿਸ ਤਰ੍ਹਾਂ ਸਾਡੇ ਖਿੱਤੇ ਦੇ ਵਿੱਚ ਆਮ ਹੈ ਕਿ ਬਰੇ ਸਗੀਰੇ ਪਾਕੋ ਹਿੰਦ ਦੇ ਵਿੱਚ ਸਬ ਕੰਟੀਨੈਂਟ 'ਚ ਪਾਕਿਸਤਾਨ ਤੇ ਇੰਡੀਆ ਦੇ ਬਾਰੇ 'ਚ ਅਕਸਰ ਹੀ ਖਿਆਲ ਕੀਤਾ ਜਾਂਦਾ ਹੈ ਕਿ ਇਹ ਅਮਰੀਕਾ ਦੇ ਜਿਹੜੇ ਹੈਗੇ ਗੁਲਾਮ ਹੈਗੇ ਨੇ, IMF ਦੇ ਗੁਲਾਮ ਹੈਗੇ ਨੇ। ਅਮਰੀਕਾ ਜੋ ਵੀ ਕਹਿੰਦਾ ਹੈਗਾ ਇੰਡੀਆ ਵੀ ਉਹੀ ਕਰਦਾ, ਪਾਕਿਸਤਾਨ ਵੀ ਉਹੀ ਕਰਦਾ ਹੈਗਾ। ਲੇਕਿਨ ਵਜ਼ੀਰ ਆਜ਼ਮ ਇਮਰਾਨ ਖਾਨ ਨੇ ਮੋਦੀ ਸਾਹਿਬ ਦੀ ਤਾਰੀਫ ਕੀਤੀ। ਉਹਨਾਂ ਨੇ ਕਿਹਾ ਕਿ ਮੈਨੂੰ ਬਹੁਤ ਮੇਰੇ ਕੋਲ ਸ਼ਬਦ ਨਹੀਂ ਹੈਗੇ ਕਿ ਮੈਂ ਉਹਨਾਂ ਦੀ ਕਿਸ ਤਰ੍ਹਾਂ ਤਾਰੀਫ ਕਰਾਂ ਕਿ ਉਹਨਾਂ ਨੇ ਆਪਣੀ ਫੋਰਨ ਪਾਲਿਸੀ ਜਿਹੜੀ ਹੈਗੀ, ਆਪਣੀ ਖਾਰਜਾ ਪਾਲਿਸੀ ਜਿਹੜੀ ਹੈਗੀ ਉਹ ਇੰਨੀ ਸਟਰੋਂਗ ਕਰ ਲਈ ਹੈ ਕਿ ਅਮਰੀਕਾ ਦੀ ਪਾਬੰਦੀ ਦੇ ਬਾਵਜੂਦ ਵੀ ਉਹ ਰਸ਼ੀਆ ਕੋ ਖਾਮ ਤੇਲ ਲੈਣ ਲੱਗੇ ਨੇ। ਇੱਕ ਬਹੁਤ ਵੱਡੀ ਗੱਲ ਹੈਗੀ। ਇਸੇ ਤਰ੍ਹਾਂ ਖਾਨ ਸਾਹਿਬ ਨੇ ਆਪਣੀ ਮਿਸਾਲ ਦਿੱਤੀ ਕਿ ਅਸੀਂ ਜਦੋਂ ਅਫਗਾਨ ਜੰਗ ਦਾ ਹਿੱਸਾ ਬਣੇ ਸੀ, ਅਮਰੀਕਾ ਦਾ ਜਦੋਂ ਅਸੀਂ ਸਾਥ ਦਿੱਤਾ ਸੀ, ਸਾਡੇ 80,000 ਲੋਕ ਤੇ $1 ਬਿਲੀਅਨ ਦਾ ਨੁਕਸਾਨ ਪਾਕਿਸਤਾਨ ਨੂੰ ਹੋਇਆ ਸੀ। ਲੇਕਿਨ ਜਦੋਂ ਮੈਂ ਗਵਰਨਮੈਂਟ 'ਚ ਆਇਆ ਤੇ ਮੈਂ ਵੀ ਅਮਰੀਕਾ ਨੂੰ ਸਾਫ਼ ਕਹਿਤਾ ਕਿ ਹੁਣ ਅਸੀਂ ਜਿਹੜਾ ਮਜ਼ੀਦ ਤੁਹਾਡਾ ਸਾਥ ਨਹੀਂ ਦੇਵਾਂਗੇ, ਅਸੀਂ ਮਜ਼ੀਦ ਜਿਹੜਾ ਹੈਗਾ ਉਹ ਤੁਹਾਨੂੰ ਇਸ ਜੰਗ 'ਚ ਪਾਕ ਅਫਗਾਨ ਜੰਗ ਦੇ ਵਿੱਚ ਜਾਂ ਅਮਰੀਕਾ ਤੇ ਅਫਗਾਨ ਜੰਗ ਦੇ ਵਿੱਚ ਅਸੀਂ ਮੁਲਵਸ ਨਹੀਂ ਹੋਵਾਂਗੇ, ਅਸੀਂ ਆਪਣੇ ਲੋਕਾਂ ਦੀ ਕੁਰਬਾਨੀਆਂ ਨਹੀਂ ਦੇਵਾਂਗੇ। ਤੇ ਇਸ ਲਈ ਖਾਨ ਸਾਹਿਬ ਨੇ ਜਿਹੜਾ ਹੈਗਾ ਖੁੱਲ੍ਹ ਕੇ ਮੋਦੀ ਦੀ ਫੋਰਨ ਪਾਲਿਸੀ ਦੀ ਤੇ ਖਾਰਜਾ ਪਾਲਿਸੀ ਦੀ ਤਾਰੀਫ ਕੀਤੀ ਹੈਗੀ ਕਿ ਇੰਡੀਆ ਨੇ ਸਾਬਿਤ ਕੀਤਾ ਹੈਗਾ ਕਿ ਉਹਨਾਂ ਦੀ ਜਿਹੜੀ ਫੋਰਨ ਪਾਲਿਸੀ ਹੈਗੀ ਹੈ ਉਹ ਬਿਲਕੁਲ ਹੀ ਆਜ਼ਾਦ ਹੈ। ਜੀ, ਇਮਰਾਨ ਖਾਨ ਜੀ ਦਾ ਇਸ਼ਾਰਾ ਕੁਆਇਟ ਦੇਸ਼ਾਂ ਵੱਲ ਲੱਗਦਾ ਹੈ, ਪਰ ਸਾਡੇ ਪ੍ਰਧਾਨ ਮੰਤਰੀ ਇੱਥੇ ਆਸਟ੍ਰੇਲੀਆ ਦੇ ਜਿਹੜੇ ਸਕਾਟ ਮੋਰਿਸਨ ਹੈਗੇ ਨੇ, ਉਹਨਾਂ ਨੇ ਕਿਹਾ ਹੈ ਕਿ ਕਿਸੇ ਵੀ ਦੇਸ਼ ਦੇ ਉੱਤੇ ਕਿਸੇ ਵੀ ਦੇਸ਼ ਦੀ ਕੋਈ ਗੁਲਾਮੀ ਨਹੀਂ ਆ ਜਾਂ ਕੋਈ ਇੱਕ ਦੂਜੇ ਦੇ ਉੱਤੇ ਹੁਕਮ ਨਹੀਂ ਥੋਪ ਸਕਦਾ। ਹਰ ਇੱਕ ਨੂੰ ਆਜ਼ਾਦੀ ਹੈ, ਕੋਈ ਕਿਸੇ ਤੋਂ ਗੈਸ ਲੈ ਰਿਹਾ, ਕੋਈ ਕਿਸੇ ਤੋਂ ਪੈਟਰੋਲ ਲੈ ਲਿਆ।
ਜੇਕਰ ਕਿਸੇ ਦੇਸ਼ ਦਾ ਕਿਸੇ ਤੋਂ ਕੁਝ ਲੈ ਕੇ ਫਾਇਦਾ ਹੁੰਦਾ ਹੈ ਸਸਤੇ ਰੂਪ ਦੇ ਵਿੱਚ ਤਾਂ ਸਾਨੂੰ ਉਸ ਦੇ ਵਿੱਚ ਕੋਈ ਇਤਰਾਜ਼ ਨਹੀਂ ਹੈ। ਸਾਡੇ ਸਕਾਟ ਮੋਰਿਸਨ ਪ੍ਰਧਾਨ ਮੰਤਰੀ ਨੇ ਸਟੇਟਮੈਂਟ ਦਿੰਦੀ ਹੈ। ਵੱਧਦੇ ਜੀ ਅਗਲੀ ਖਬਰ ਵੱਲ। ਇਮਰਾਨ ਖਾਨ ਜੀ ਦੀ ਉਹ ਗੱਲ ਚੱਲ ਰਹੀ ਹੈ ਕਿਉਂਕਿ ਇਸ ਸਮੇਂ ਮੁੱਦਾ ਪ੍ਰਧਾਨ ਮੰਤਰੀ ਦਾ ਸਭ ਤੋਂ ਵੱਡਾ ਮੁੱਦਾ ਬਣਿਆ ਹੋਇਆ ਪਾਕਿਸਤਾਨ ਦੇ ਵਿੱਚ। ਸੋ ਇਹਨਾਂ ਦੇ ਜਿਹੜੇ ਵਿਰੁੱਧ ਬੇਭਰੋਸੇਯੋਗੀ ਜਿਹੜਾ ਪ੍ਰਸਤਾਵ ਹੈਗਾ 25 ਮਾਰਚ ਨੂੰ ਨੈਸ਼ਨਲ ਅਸੈਂਬਲੀ ਦੀ ਬੈਠਕ ਬੁਲਾਈ ਗਈ ਹੈ ਜਿਸ ਤੇ ਕਾਫੀ ਲੋਕਾਂ ਨੇ ਇਤਰਾਜ਼ ਜ਼ਾਹਰ ਕੀਤਾ। ਇਸ ਬਾਰੇ ਕੀ ਜਾਣਕਾਰੀ ਹੈ ਤੁਹਾਡੇ ਕੋਲੇ? ਬਿਲਕੁਲ ਇਤਰਾਜ਼ ਬਣਦਾ ਵੀ ਹੈਗਾ ਕਿਉਂਕਿ ਅਗਰ ਦੇਖਿਆ ਜਾਵੇ ਕਨਸਟੀਟਿਊਸ਼ਨ ਦੇਖਿਆ ਜਾਵੇ ਜਾਂ ਅਗਰ ਲਾਅ ਦੇਖਿਆ ਜਾਵੇ ਤਾਂ ਲਾਅ ਦੇ ਵਿੱਚ ਇਹੀ ਚੀਜ਼ ਹੈਗੀ ਹੈ ਕਿ ਜਦੋਂ ਵੀ ਕੋਈ ਆਪੋਜੀਸ਼ਨ ਦੀ 20% ਲੋਕ ਜਿਹੜੇ ਹੈਗੇ ਨੇ ਉਹ ਇਮਰਾਨ ਖਾਨ ਦੇ ਖਿਲਾਫ ਜਾਂ ਜਿਹੜਾ ਮੌਜੂਦਾ ਸਿਟਿੰਗ ਪ੍ਰਾਈਮ ਮਿਨਿਸਟਰ ਹੁੰਦਾ ਉਹਦੇ ਖਿਲਾਫ ਜਦੋਂ ਕੋਈ ਐਪਲੀਕੇਸ਼ਨ ਲੈ ਕੇ ਜਾਂਦੇ ਨੇ ਤੇ ਸਪੀਕਰ ਨੇ ਜਿਹੜਾ ਹੁੰਦਾ ਨਾ ਵਿਦਿਨ 3 to 7 ਡੇ ਯਾਨੀ ਕਿ 3 ਦਿਨ ਤੋਂ ਲੈ ਕੇ 7 ਦਿਨ ਤੱਕ ਜਿਹੜਾ ਹੈਗਾ ਉਹ ਇਜਲਾਸ ਬੁਲਾਉਣਾ ਹੁੰਦਾ ਤੇ ਉਸ ਇਜਲਾਸ 'ਚ ਜਿੰਨੇ ਵੀ ਮੈਂਬਰਸ ਹੁੰਦੇ ਨੇ ਉਹਨਾਂ ਨੂੰ ਨੋਟੀਫਾਈ ਕਰਨਾ ਹੁੰਦਾ, ਉਹਨਾਂ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕਰਨਾ ਹੁੰਦਾ ਕਿ ਜਨਾਬ ਆਪੋਜੀਸ਼ਨ ਵੱਲੋਂ ਇਹ ਜਿਹੜਾ ਹੈਗਾ ਉਹ ਦਰਖਾਸਤ ਮਸੂਲ ਹੋਈ ਹੈ, ਇਹ ਐਪਲੀਕੇਸ਼ਨ ਆਈ ਹੈ ਕਿ ਸਾਡੇ ਮੈਂਬਰਸ ਪੂਰੇ ਨੇ, ਸਾਡੇ ਨੰਬਰਸ ਪੂਰੇ ਨੇ ਤੇ ਅਸੀਂ ਵਜ਼ੀਰ ਆਜ਼ਮ ਦੇ ਖਿਲਾਫ ਜਿਹੜਾ ਤਹਿਰੀਕ ਅਦਮ ਇਤਮਾਦ ਲੈ ਕੇ ਆ ਰਹੇ ਨੇ, ਅਸੀਂ ਨੋ ਕੌਨਫੀਡੈਂਸ ਮੋਸ਼ਨ ਲੈ ਕੇ ਆ ਰਹੇ ਨੇ। ਜਦਕਿ ਹੁਣ ਇਸ ਤਰ੍ਹਾਂ ਆਇਆ ਕਿ ਜਦੋਂ ਐਪਲੀਕੇਸ਼ਨ ਦੇ ਦਿੱਤੀ, ਐਪਲੀਕੇਸ਼ਨ ਦੇਣ ਤੋਂ ਬਾਅਦ 6 ਤੋਂ 7 ਦਿਨ ਗੁਜ਼ਰ ਗਏ ਨੇ ਤੇ ਜਿਹੜਾ ਸਪੀਕਰ ਹੈਗੇ ਨੇ ਅਸਦ ਕੈਸਰ ਸਾਹਿਬ ਉਹਨਾਂ ਨੇ ਹਾਲੇ ਤੱਕ ਇਜਲਾਸ ਜਿਹੜਾ ਉਹ ਨਹੀਂ ਬੁਲਾਇਆ, ਜਿਹਦੇ ਉੱਪਰ ਬਹੁਤ ਸਾਰੀਆਂ ਇਹ ਤਸ਼ਵੀਸ਼ ਦਾ ਇਜ਼ਹਾਰ ਕੀਤਾ ਜਾ ਰਿਹਾ। ਆਪੋਜੀਸ਼ਨ ਇਹ ਕਹਿ ਰਹੀ ਹੈ ਕਿ ਆਰਟੀਕਲ 6 ਦੀ ਜਿਹੜੀ ਹੈਗੀ ਹੈ ਉਹ ਕਾਨੂੰਨ ਸ਼ਿਕਨੀ ਕੀਤੀ ਜਾ ਰਹੀ ਹੈ, ਆਇਨ ਸ਼ਿਕਨੀ ਕੀਤੀ ਜਾ ਰਹੀ ਹੈ ਕਿਉਂਕਿ ਸਪੀਕਰ ਸਾਹਿਬ ਨੂੰ ਜਿਹੜਾ ਹੈਗਾ ਉਹ ਬੁਲਾ ਲੈਣਾ ਚਾਹੀਦਾ ਇਜਲਾਸ ਤਾਂ ਕਿ ਇਜਲਾਸ ਬੁਲਾ ਕੇ ਉਹਦੇ ਉੱਪਰ ਬਹਿਸ ਮੁਬਾਹਿਸਾ ਕਰਕੇ ਅਗਲੀ ਕਾਰਵਾਈ ਕੀਤੀ ਜਾ ਸਕੇ। ਜਿਹੜਾ ਨੋ ਕੌਨਫੀਡੈਂਸ ਮੋਸ਼ਨ ਹੈਗਾ ਜਾਂ ਤਹਿਰੀਕ ਅਦਮ ਇਤਮਾਦ ਹੈਗਾ ਉਹਦੇ ਉੱਪਰ ਜਿਹੜਾ ਵੋਟਿੰਗ ਦਾ ਅਮਲ ਹੈਗਾ ਜਾਂ ਉਹਦੇ ਉੱਪਰ ਜਿਹੜੀ ਬਹਿਸ ਮੁਬਾਹਿਸੇ ਦਾ ਅਮਲ ਹੈਗਾ ਉਹ ਤੇ ਚੱਲ ਸਕੇ। ਜਦਕਿ ਅਸਦ ਕੈਸਰ ਸਾਹਿਬ ਜਿਹੜੇ ਹੈਗੇ ਨੇ ਉਹਨਾਂ ਦੇ ਮੌਕਫ ਨੇ, ਸਾਡੇ ਕੌਮੀ ਅਸੈਂਬਲੀ ਦੇ ਸਪੀਕਰ ਨੇ, ਉਹਨਾਂ ਦਾ ਇਹ ਕਹਿਣਾ ਹੈ ਕਿ ਮੈਂ 25 ਮਾਰਚ ਨੂੰ ਇਜਲਾਸ ਬੁਲਾਵਾਂਗਾ ਤੇ 25 ਮਾਰਚ ਨੂੰ ਇਜਲਾਸ ਜਿਹੜਾ ਹੈਗਾ ਉਹ ਫਰਾਈਡੇ ਬਣ ਰਿਹਾ, ਜੁਮਾ ਬਣ ਰਿਹਾ ਤੇ ਇਜਲਾਸ ਦੇ ਮੁਤਾਬਿਕ ਜਿਹੜਾ ਸਕੈਜੂਅਲ ਦਿੱਤਾ ਗਿਆ, ਜਿਹੜਾ ਸ਼ੈਡਿਊਲ ਦਿੱਤਾ ਗਿਆ ਉਹਦੇ ਮੁਤਾਬਕ ਇਹ ਵੇ ਕਿ ਇਜਲਾਸ ਜਿਹੜਾ ਪਹਿਲੇ ਦਿਨ ਦਾ ਇਜਲਾਸ ਹੋਏਗਾ ਉਹਦੇ ਵਿੱਚ ਕੋਈ ਬਹਿਸ ਨਹੀਂ ਹੋਏਗੀ, ਕੋਈ ਡਿਬੇਟ ਨਹੀਂ ਹੋਏਗੀ, ਕੋਈ ਵੋਟਿੰਗ ਨਹੀਂ ਹੋਏਗੀ। ਉਹਦੇ ਵਿੱਚ ਸਿਰਫ ਜਿਹੜਾ ਇੱਕ ਜਿਹੜਾ ਡੈਥ ਹੋਈ ਹੈ ਇੱਕ MNA ਦੀ, ਉਹਦੇ ਡੈਥ ਦੇ ਉੱਪਰ ਇੱਕ ਦੁਆ ਕੀਤੀ ਜਾਏਗੀ, ਪ੍ਰੇਅਰ ਕੀਤੀ ਜਾਏਗੀ, ਪ੍ਰੇਅਰ ਕਰਨ ਤੋਂ ਬਾਅਦ ਉਹ ਇਜਲਾਸ ਜਿਹੜਾ ਖਤਮ ਕਰ ਦਿੱਤਾ ਜਾਏਗਾ। ਤੇ ਆਪੋਜੀਸ਼ਨ ਦਾ ਇਹ ਕਹਿਣਾ ਕਿ ਜੁਮੇ ਵਾਲੇ ਦਿਨ ਤੁਸੀਂ ਇਜਲਾਸ ਬੁਲਾ ਰਹੇ ਹੋ 25 ਮਾਰਚ ਨੂੰ, ਉਸ ਤੋਂ ਬਾਅਦ 27 ਤੇ 28 ਜਿਹੜਾ ਹੈਗਾ 26 ਤੇ 27 ਸੌਰੀ ਜਿਹੜਾ ਹੈਗਾ ਉਹ ਸੈਚਰਡੇ ਸੰਡੇ ਨੇ, ਵੀਕਐਂਡ ਹੈ। ਤੇ ਉਸ ਤੋਂ ਬਾਅਦ ਤੁਸੀਂ ਫਿਰ 28 ਤਰੀਕ ਨੂੰ ਤੁਸੀਂ ਵੈਸੇ ਸਾਨੂੰ ਡੈਡਲਾਈਨ ਦਿੱਤੀ ਸੀ ਕਿ ਅਸੀਂ 28 ਤਰੀਕ ਨੂੰ 28 ਮਾਰਚ ਨੂੰ ਤਹਿਰੀਕ ਅਦਮ ਇਤਮਾਦ ਦੇ ਉੱਪਰ ਵੋਟਿੰਗ ਕਰਵਾਉਣੀ ਹੈਗੀ ਹੈ ਤੇ ਉਹ ਲੇਕਿਨ ਜਦਕਿ ਅਸਦ ਕੈਸਰ ਸਾਹਿਬ ਜਿਹੜੇ ਉਹ ਕਹਿ ਰਹੇ ਨੇ ਕਿ OIC ਦਾ ਇਜਲਾਸ ਵੀ ਹੈਗਾ, ਆਰਗੇਨਾਈਜੇਸ਼ਨ ਆਫ ਇਸਲਾਮਿਕ ਕਾਨਫਰੰਸ ਜਿਹਨੂੰ ਅਸੀਂ ਕਹਿੰਦੇ ਨੇ, ਜਿਹੜਾ ਜਿੰਨੇ ਵੀ ਇਸਲਾਮੀ ਮਮਾਲਿਕ ਨੇ ਉਹਨਾਂ ਦੀ ਕਾਨਫਰੰਸ ਜਿਹੜੀ ਪਾਕਿਸਤਾਨ 'ਚ ਹੋਣ ਜਾ ਰਹੀ ਹੈ ਤੇ ਹੁਕੂਮਤ ਜਿਹੜੀ ਕਹਿ ਰਹੀ ਹੈ ਕਿ ਬੜੀ ਇੰਪੋਰਟੈਂਟ ਕਾਨਫਰੰਸ ਹੈ ਜਿਹਦੇ ਉੱਤੇ ਇਸਲਾਮੋਫੋਬੀਆ ਦੀ ਗੱਲ ਕੀਤੀ ਜਾਏਗੀ, ਹੋਰ ਵੀ ਜਿਹੜੇ ਇਸਲਾਮ ਨੂੰ ਦਰਪੇਸ਼ ਮਸਾਇਲ ਨੇ ਉਹਦੇ ਉੱਪਰ ਵੀ ਗੱਲ ਕੀਤੀ ਜਾਏਗੀ। ਜਿੰਨੇ ਵੀ ਇਸਲਾਮੀ ਮਮਾਲਿਕ ਨੇ ਇਨਕਲੂਡਿੰਗ ਸਾਊਦੀ ਅਰੇਬੀਆ, ਕਤਰ ਜਾਂ ਜਿੰਨੇ ਵੀ ਦੂਸਰੇ ਬੜੇ ਬੜੇ ਇਸਲਾਮੀ ਮਮਾਲਿਕ ਨੇ ਉਹਨਾਂ ਦੇ ਸਰਬਰਾਹਾਨ ਜਿਹੜੇ ਪਾਕਿਸਤਾਨ 'ਚ ਆ ਰਹੇ ਨੇ, ਇਸਲਾਮਾਬਾਦ ਦੇ ਵਿੱਚ ਆ ਰਹੇ ਨੇ। ਜਦਕਿ ਇਸਲਾਮਾਬਾਦ 'ਚ ਸਿਚੁਏਸ਼ਨ ਇਹ ਹੋਈ ਪਈ ਹੈ ਕਿ ਡੀ ਚੌਕ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਇੱਕ ਹਲਚਲ ਮਚੀ ਹੋਈ ਹੈ। ਜਿਹੜੇ ਆਪੋਜੀਸ਼ਨ ਨੇ ਇੱਕ ਬਿਆਨ ਦਿੱਤਾ ਹੈਗਾ, ਬਿਲਾਵਲ ਭੁੱਟੋ ਸਾਹਿਬ ਨੇ ਜਿਹੜੇ ਪਾਕਿਸਤਾਨ ਪੀਪਲਸ ਪਾਰਟੀ ਦੇ ਚੇਅਰਮੈਨ, ਉਹਨਾਂ ਨੇ ਕਿਹਾ ਕਿ ਅਗਰ ਤੁਸੀਂ ਇਜਲਾਸ ਨਾ ਬੁਲਾਇਆ ਤੇ ਅਸੀਂ ਵੀ ਵੇਖਾਂਗੇ OIC ਦੀ ਕਾਨਫਰੰਸ ਕਿੱਦਾਂ ਹੁੰਦੀ ਹੈਗੀ ਹੈ ਜਾਂ ਇੰਟਰਨੈਸ਼ਨਲ ਕਾਨਫਰੰਸ ਜਿਹੜੀ ਤੁਸੀਂ ਕਰਾਉਣ ਜਾ ਰਹੇ ਹੋ ਅਸੀਂ ਕਿੱਦਾਂ ਕਰਨ ਦਿੰਦੇ ਤੁਹਾਨੂੰ। ਤੇ ਇਸ ਲਈ ਜਿਹੜਾ ਵਜ਼ੀਰ ਆਜ਼ਮ ਇਮਰਾਨ ਖਾਨ ਸਾਹਿਬ ਨੇ ਉਹਨਾਂ ਨੂੰ ਅਸਦ ਕੈਸਰ ਸਾਹਿਬ ਨੂੰ ਕੀ ਨੋਟੀਫਾਈ ਕੀਤਾ ਹੈਗਾ, ਕੀ ਉਹਨਾਂ ਨੂੰ ਜਿਹੜਾ ਹੈਗਾ ਪੈਗਾਮ ਦਿੱਤਾ ਹੈਗਾ, ਇਹ ਹਾਲੇ ਤੱਕ ਮਾਲੂਮ ਨਹੀਂ ਹੋ ਸਕਿਆ। ਲੇਕਿਨ ਅਸਦ ਕੈਸਰ ਸਾਹਿਬ ਜਿਹੜੇ ਕਹਿ ਰਹੇ ਨੇ ਕਿ ਅਸੀਂ ਜਿਹੜਾ ਇਜਲਾਸ ਹੈਗਾ ਉਹ 25 ਮਾਰਚ ਨੂੰ ਬੁਲਾ ਲਾਂਗੇ, ਜਦਕਿ ਆਪੋਜੀਸ਼ਨ ਕਹਿ ਰਹੀ ਹੈ ਕਿ 25 ਮਾਰਚ ਬਹੁਤ ਲੇਟ ਹੋ ਜਾਣਾ ਹੈ। ਅੱਜ ਜਿਹੜੀ ਹੈਗੀ ਅੱਜ 21 ਮਾਰਚ ਹੈ, ਅੱਜ ਇਜਲਾਸ ਬੁਲਾਇਆ ਜਾਣਾ ਚਾਹੀਦਾ ਸੀ ਲੇਕਿਨ ਉਹਨਾਂ ਨੇ ਨਹੀਂ ਬੁਲਾਇਆ। ਹੁਕੂਮਤ ਜਾਣ ਬੁੱਝ ਕੇ ਦਿਨ ਡਿਲੇ ਕਰ ਰਹੀ ਹੈ ਤਾਂ ਕਿ ਜਿਹੜੇ ਉਹਨਾਂ ਦੇ ਉਹ ਅਰਕਾਨ, ਉਹ 24 MNA ਜਿਹੜੇ ਰੁੱਸ ਕੇ ਗਏ ਹੈਗੇ ਨੇ ਉਹਨਾਂ ਨੂੰ ਬਣਾ ਸਕੇ, ਉਹਨਾਂ ਨੂੰ ਟਾਈਮ ਮਿਲ ਸਕੇ। ਇਸ ਲਈ ਆਪੋਜੀਸ਼ਨ ਵਾਲੇ ਇਲਜ਼ਾਮ ਹੈ ਕਿ ਜਿਹੜੀ ਹੁਕੂਮਤ ਹੈਗੀ ਜਾਣ ਬੁੱਝ ਕੇ ਡਿਲੇ ਕਰ ਰਹੀ ਹੈ, ਜਾਣ ਬੁੱਝ ਕੇ ਵਕਤ ਲੈ ਰਹੀ ਹੈ ਤਾਂ ਕਿ ਸਾਨੂੰ ਟਾਈਮ ਮਿਲੇ, ਵਕਤ ਮਿਲੇ ਤੇ ਅਸੀਂ ਆਪਣੇ ਵੋਟ ਜਿਹੜੇ ਉਹ ਪੂਰੇ ਕਰ ਸਕੀਏ। ਜਦਕਿ ਹੁਣ ਜਿਹੜਾ ਆਪੋਜੀਸ਼ਨ ਹੈਗਾ ਉਹ ਕਹਿ ਰਿਹਾ ਕਿ ਅਸੀਂ ਅਦਾਲਤ ਜਾਵਾਂਗੇ, ਅਸੀਂ ਅਦਾਲਤ ਦਾ ਰਾਸਤਾ ਇਖਤਿਆਰ ਕਰਾਂਗੇ ਤੇ ਅਦਾਲਤ 'ਚ ਜਾ ਕੇ ਸਪੀਕਰ ਦੇ ਖਿਲਾਫ ਜਿਹੜਾ ਹੈਗਾ ਉਹ ਇੱਕ ਐਪਲੀਕੇਸ਼ਨ ਦਾਇਰ ਕਰਾਂਗੇ, ਇੱਕ ਦਰਖਾਸਤ ਦਾਇਰ ਕਰਾਂਗੇ ਜਿਸ 'ਚ ਅਸੀਂ ਇਹ ਗੱਲ ਕਵਾਂਗੇ ਕਿ ਸਪੀਕਰ ਨੇ ਆਪਣੇ ਜਿਹੜੀ ਆਪਣੀ ਡਿਊਟੀ ਜਿਹੜੀ ਹੈਗੀ ਸੀ, ਆਪਣੇ ਫਰਜ਼ ਜਿਹੜਾ ਹੈਗਾ ਸੀ ਉਹ ਸਹੀ ਤਰ੍ਹਾਂ ਨਹੀਂ ਨਿਭਾਇਆ ਤੇ ਜਾਣ ਬੁੱਝ ਕੇ ਜਿਹੜਾ ਇਜਲਾਸ ਹੈਗਾ ਉਹਨੂੰ ਡਿਲੇ ਕਰ ਦੇਗੇ ਤੇ ਉਹਨੂੰ ਅੱਗੇ ਜਾ ਕੇ ਅੱਗੇ ਲਿਜਾਂਦੇਗੇ। ਹੁਣ ਦੇਖੋ ਕਿ ਅੱਜ ਆਪੋਜੀਸ਼ਨ ਅੱਜ ਦਾ ਦਿਨ ਲੰਘਣ ਤੋਂ ਬਾਅਦ ਕੀ ਕਰਦੀ ਹੈਗੀ, ਅਦਾਲਤ ਜਾਂਦੀ ਹੈ, ਸੁਪਰੀਮ ਕੋਰਟ ਜਾਂਦੀ ਹੈ ਕਿ ਨਹੀਂ ਜਾਂਦੀ। ਜੀ ਨਾਸਿਰ ਜੀ, ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਦੇ ਲਈ। ਮਿਲਦੇ ਹਾਂ ਜੀ ਕੱਲ ਨੂੰ। ਧੰਨਵਾਦ। ਬਹੁਤ ਬਹੁਤ ਸ਼ੁਕਰੀਆ। ਸੋ ਦਰਸ਼ਕੋ, ਸਮਾਂ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੇਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸਟਰੀ ਆਸਟ੍ਰੇਲੀਆ। ਧੰਨਵਾਦ।